व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਅਸੀਂ ਸੈਗਮੈਂਟ ਜਿਹੜਾ ਦੂਜਾ ਸੀ ਉਹਦੇ ਵਿੱਚ ਡਿਸਕਸ ਕੀਤਾ ਜਿਹੜਾ ਕਰਤਾਰਪੁਰ ਕੋਰੀਡੋਰ ਦਾ ਇਸ਼ੂ ਹੈ। ਸੁਬਰਾਮਣੀਅਮ ਸਵਾਮੀ ਦੀ ਉਹਦੇ ਤੇ ਸਟੇਟਮੈਂਟ ਕਿ ਸਿੱਖਾਂ ਨੂੰ ਭੁੱਲ ਜਾਣਾ ਚਾਹੀਦਾ ਕਰਤਾਰਪੁਰ ਕੋਰੀਡੋਰ ਬਾਰੇ ਤੇ ਭਾਰਤ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਦੇ ਨਾਲ ਹਰ ਕਿਸਮ ਦੀ ਜਿਹੜੀ ਗੱਲਬਾਤ ਹੈ ਉਹ ਬੰਦ ਕਰ ਦਿੱਤੀ ਜਾਵੇ ਤੇ ਜਿਹੜਾ ਪਾਕਿਸਤਾਨ ਦਾ ਸਟੈਂਡ ਹੈ ਇਹਦੇ ਤੇ ਉਹ ਕੰਪਲੀਟਲੀ ਫਰਮ ਨੇ ਕਿ ਅਸੀਂ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਖੋਲ੍ਹ ਦੇਣਾ ਨੋ ਮੈਟਰ ਵਾਟ। ਸੋ ਇਹਦੇ ਤੇ ਜਿੱਥੇ ਅਸੀਂ ਵਿਚਾਰ ਚਰਚਾ ਕੀਤੀ ਹੈ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ। ਸੋ ਅਗਲੀ ਹੁਣ ਜਿਹੜਾ ਇਹ ਸੈਗਮੈਂਟ ਹੈ ਤੀਜਾ ਇਹਦੇ ਵਿੱਚ ਅਸੀਂ ਜਿਹੜੇ ਸਾਡੇ ਦਰਸ਼ਕ ਨੇ ਵਿਊਅਰਸ ਨੇ ਉਹਨਾਂ ਵੱਲੋਂ ਜਿਹੜੀਆਂ ਲਿਖਤਾਂ ਸਾਨੂੰ ਆਈਆਂ ਨੇ ਉਹ ਸਾਂਝੀਆਂ ਕਰਾਂਗੇ ਤੇ ਜਿਹੜੇ ਕਮੈਂਟਸ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਵੀ ਇਸ ਸੈਗਮੈਂਟ ਦੇ ਵਿੱਚ ਸਾਂਝੇ ਕਰਾਂਗੇ। ਡਾਕਟਰ ਸਾਹਿਬ ਜਿਵੇਂ ਇਹ ਕਸ਼ਮੀਰ ਦੇ ਰਿਗਾਰਡਿੰਗ ਸਾਰੀ ਸਿਚੁਏਸ਼ਨ ਬਣੀ ਹੈ, ਪਹਿਲਾਂ ਵੀ ਸਿਚੁਏਸ਼ਨ ਟੈਂਸ ਸੀ, ਪੁਲਵਾਮਾ ਤੋਂ ਲੈ ਕੇ ਸਾਰਾ ਜਿਹੜਾ ਐਪੀਸੋਡ ਹੈ ਸਾਡੇ ਸਾਹਮਣੇ ਹੈ, ਪਰ ਇਸ ਕਸ਼ਮੀਰ ਦੇ ਇਸ਼ੂ ਦੇ ਹਾਈਲਾਈਟ ਹੋਣ ਤੋਂ ਬਾਅਦ ਸਿੱਧੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਭਾਰਤ ਤੇ ਪਾਕਿਸਤਾਨ ਨੇ ਜਿਹੜੇ ਉਹ ਆਮੋ ਸਾਹਮਣੇ ਆ ਖਲੋਤੇ ਆ। ਇਮਰਾਨ ਖਾਨ ਸਾਹਿਬ ਦਾ ਹੁਣੇ ਡਾਇਰੈਕਟਲੀ ਕਥਨ ਹੈ ਕਿ ਭਾਰਤ ਦੇ ਨਾਲ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਤੇ ਉਹ ਗੱਲ ਸਿੱਧੀ ਜਿਹੜੀ ਹੈ ਉਹ ਇੰਟਰਨੈਸ਼ਨਲ ਫੋਰਮਸ ਤੱਕ ਤੇ ਉਹ ਤੋਂ ਬਾਅਦ ਜਿਹੜੇ ਅਸਾਰ ਨੇ ਉਹ ਜੰਗ ਵੱਲ ਵੀ ਜਿਹੜੇ ਨੇ ਉਹ ਇਸ਼ਾਰਾ ਕਰਦੇ ਆ। ਸੋ ਜਿੱਥੇ ਇਹ ਪਾਕਿਸਤਾਨ ਵਰਸਸ ਇੰਡੀਆ ਨਾਮ ਦੀ ਸਿਚੁਏਸ਼ਨ ਬਣਦੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਇਸ ਸਾਰੀ ਸਿਚੁਏਸ਼ਨ ਨੂੰ ਤੇ ਜਿਹੜੀਆਂ ਲਿਖਤਾਂ ਨੇ ਉਸ ਬਾਰੇ? ਦੇਖੋ ਸਾਡੇ ਕੋਲ ਦੋ ਲਿਖਤਾਂ, ਇੱਕ ਨਜ਼ਾਕਤ ਅਲੀ ਜੀ ਦੀ ਔਰ ਦੂਸਰੀ ਉਸਮਾਨ ਤਾਲਬ ਜੀ ਦੀ ਹੈ ਔਰ ਕਿਉਂਕਿ ਦੋਨਾਂ ਦੇ ਵਿਸ਼ੇ ਆਲਮੋਸਟ ਮਿਲਦੇ ਵੀ ਸੀ ਔਰ ਮੈਨੂੰ ਇਹ ਲੱਗਾ ਕਿ ਵੀ ਇਹ ਦਿਲਚਸਪ ਕੰਬੀਨੇਸ਼ਨ ਹੈ ਔਰ ਅਸੀਂ ਹਮੇਸ਼ਾ ਹੀ ਆਪਣੇ ਵਿਊਅਰਸ ਦੇ ਵਿਊਜ਼ ਨੂੰ ਪ੍ਰੋਮੀਨੈਂਸ ਦਿੰਦੇ। ਨਜ਼ਾਕਤ ਅਲੀ ਜੀ ਨੇ ਲਿਖਿਆ ਹੈ ਕਿ ਯੂ ਹੈਵ ਅ ਕੀਨ ਆਈ ਔਨ ਇੰਟਰਨੈਸ਼ਨਲ ਅਫੇਅਰਸ ਐਂਡ ਐਨ ਅਥੋਰੀਟੇਟਿਵ ਗ੍ਰਿਪ ਔਨ ਦ ਮੈਟਰਸ ਪਰਟੇਨਿੰਗ ਟੂ ਖਾਲਿਸਤਾਨ इंडिया एंड द मोदी क्लैन। बहुत शुक्रिया नज़ाकत अली जी इस कम्प्लीमेंट लई। आई वॉज वॉचिंग एनिमल प्लैनेट लास्ट नाइट एंड दे स्टार्टेड शोइंग मोदी विद बेयर ग्रिल। I am sure Modi would have felt at home being on Animal Planet, but some animals would have minded it because even animals have some status and self-respect। ये जड़ा उदे वाइल्ड लाइफ ਦੇ ਨਾਲ ਆਪਣਾ ਉਹ ਡਰਾਮੇਬਾਜ਼ੀ ਵੇਚ ਰਿਹਾ ਹੈ ਕਿ ਜੀ ਮੈਂ ਕਿਵੇਂ ਇਹਨੂੰ ਟੈਕਲ ਕੀਤਾ ਔਰ ਉਹਨੂੰ ਦਿਖਾ ਰਹੇ ਨੇ। what appeased me most was the fact that Mr. Modi cannot even speak few sentences of English language। ਇਸੇ ਲਈ ਟਰੰਪ ਨੇ ਜਦੋਂ ਅੱਜ ਮਜ਼ਾਕ ਕੀਤਾ ਉਹਨੂੰ ਕਿ ਯੂ ਸਪੀਕ ਵੈਰੀ ਗੁੱਡ ਇੰਗਲਿਸ਼, ਤਾਂ ਗਧਿਆਂ ਦੀ ਤਰ੍ਹਾਂ ਜਿਹੜਾ ਹਿਣ ਕਰ ਰਿਹਾ ਕਿ ਵੀ ਮੈਨੂੰ ਬਹੁਤ ਉਹਦਾ ਮਜ਼ਾਕ ਉਡਾ ਰਿਹਾ ਔਰ ਬਿਲਕੁਲ ਕਿਹਾ ਵੀ ਉਹ ਉਹਦੇ ਤੋਂ ਹੀ ਨਜ਼ਰ ਆ ਜਾਂਦਾ ਹੈ ਵਾਈਲਡ ਲਾਈਫ ਪਲੈਨਟ ਤੋਂ ਵੀ ਇਹਨੂੰ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ। ਉਹਦਾ ਇਸ਼ ਤੇ ਵਾਜ ਕਰ ਰਿਹਾ ਸੀ ਜਦੋਂ ਭੂਟਾਨ 'ਚ ਵੀ ਬੋਲ ਰਿਹਾ ਸੀ। ਫਿਰ ਉਹਨੇ ਕਿਹਾ ਕਿ ਵੀ ਇਹ what appeared me most was the fact that Mr. Modi cannot even speak few sentences of English language, so no wonder that only book he must have read is Mahabharat. That is why he is living in the time of Mahabharat. While I was thinking about it, I realized that it should be first time that an illiterate person should have been raised to become Prime Minister of India. After that, I started counting the firsts in the recent past and it became interesting. So I decided to share it with you. कि भी ये महाभारत ही पढ़ के आया और मैनू ये लग्या कि भी इहदे नाल मैं जिहड़ा है हुण कंपेयर करके दसां कि भी ये की हैगा। मोदी इज़ फर्स्ट अनएजुकेटेड प्राइम मिनिस्टर ऑफ इंडिया, पहला बिल्कुल अनपढ़ खोता। इमरान खान इज़ फर्स्ट स्पोर्ट्समैन प्राइम मिनिस्टर ऑफ पाकिस्तान। एक कंपैरिजन है कि भी एक स्पोर्ट्समैन जिन्हें कप जिते, जिन्हें साडे वीर गुरमीत सिंह कहंदा हुंदा ने भी इमरान खान ने कप जिते इन्हें कप धोते। सो वो जिहड़े ने इलैक्टेड स्पोर्ट्समैन प्राइम मिनिस्टर है। इमरान खान इज़ फर्स्ट पर्सन टू ओपन करतारपुर कॉरीडोर विदाउट कंसल्टिंग इंडिया। बिल्कुल कोई शक नहीं है इमरान खान ने सिख इतिहास दे विच भी अपनी एक अहम थां बना ली है अपने इस जैस्चर दे नाल। It was first time that India was forced to follow Pakistan and announce opening Kartarpur। कोई शक नहीं है। इन्होंने तो बहुत लेटर डिसीजन लिया, इन्होंने लगा भी हुण की करिए जी। और इन्होंने जिहड़ा उन्होंने इमरान खान इज़ द फर्स्ट प्राइम मिनिस्टर to issue visa on arrival policy to facilitate Sikhs to enter their holy land of Guru Nanak Sahib। उन्होंने visa on arrival ये पहली बार। After 71, it was first time that Indian Air Force crossed the borders and violated Pakistani territory। Balakot the drama। It was first time since 1971 that our Air Force dropped
an Indian MiG inside our territory. अपनी territory च उन्होंने MiG सुट्टे. जी. It was first time in 73 years that Nagar Kirtan started from Baba Guru Nanak's birthplace, ਜਿਹੜਾ ਨਨਕਾਣਾ ਸਾਹਿਬ ਤੋਂ ਸਾਰੇ ਤਖਤਾਂ ਤੇ ਜਾਏਗਾ, ਭਾਰਤ ਭਰ ਚ ਘੁੰਮ ਰਿਹਾ. ਜੀ. और it was first time that India rewarded a bravery award to a pilot for getting shot, destroying the plane, getting abused and badly beaten, praising Pakistani tea and cursing India and appreciating Pakistani hospitality on national TV. Abhinandan कि जी उन्हें appreciate भी किया, चाह भी पीती, जहाज़ भी गवाया और उन्होंने बहादरी का तगमा दिता है. इन्हों की डेफिनेशन च यही बहादुर होंगे क्योंकि अपना इन्हों का कौमी करैक्टर है. I can count more first, but I am sure Imran Khan would be remembered as the first person who represented Kashmiris, got them freedom also. He would be remembered as the first leader to help Sikhs realize that they are a separate nation and they have well wishes around the world. Not to forget, he would be remembered as the first leader who by his act of selfless love united the Sikh nation and showed them the real face of India. Pay my regard to Sister Neelam Kaur and your entire team. So बहुत बहुत शुक्रिया नज़ाकत अली जी. बिल्कुल उन्होंने जो सिख कौम दे दिलों च इमरान खान दी इज्जत है उन्हें हिस्टरी दे विच अपनी थां बनाई है और इहदे कोई शक नहीं है कि सिखां नूं इकट्ठे भी कीता और एक कश्मीरियां दा हक हो के आर्टिकल 370 जिहड़ी इकट्ठे करन दी दूजी प्रोसैस सी वो मोदी ने पूरी कर दी. उस्मान तालब साहब ने लिखा सलाम और वाहिगुरू जी का खालसा वाहिगुरू जी की फतेह और उन्होंने हेडिंग दिता इंडिया शुड सेव इट सैल्फ. सो इन्होंने दसिया भी ये किस डायरैक्शन उन्होंने भारत ਲਈ ਕਿਹਾ ਵੀ ਆਪਣੇ ਆਪ ਨੂੰ ਹੁਣ ਤੁਸੀਂ ਬਚਾ ਲਓ. ਸਾਵਰਕਰ ਸਟੈਚੂ ਇਜ਼ ਐਸਟੈਬਲਿਸ਼ਡ ਵਿਦ ਸ਼ਹੀਦ ਭਗਤ ਸਿੰਘ ਐਂਡ ਸੁਭਾਸ਼ ਚੰਦਰ ਬੋਸ ਇਨ ਦਿੱਲੀ ਯੂਨੀਵਰਸਿਟੀ. ਰਾਤੋਂ ਰਾਤ ਅਬ ਇਹਨਾਂ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹਾਲਾਂ ਹਟਾਤਾ ਦਿੱਲੀ ਯੂਨੀਵਰਸਿਟੀ ਨੇ ਕਿਉਂਕਿ ਅਗਲੇ ਦਿਨ ਕਿਸੇ ਸਟੂਡੈਂਟ ਨੇ ਸਾਵਰਕਰ ਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਵੀ ਪਾ ਦਿੱਤਾ ਸੀ ਆ ਕੇ ਵੀ ਆਹ ਰੱਖੋ. ਔਰ ਇਹ ਸਾਵਰਕਰ ਹੈ ਜਿਹਨੇ ਇਹ ਸਾਰੀ ਟੂ ਨੇਸ਼ਨ ਥਿਊਰੀ ਦਾ ਪਿਓ ਇਹ ਹੈ ਜਿਹਨੇ ਪਾਕਿਸਤਾਨ ਬਣਾਇਆ ਅਸਲ 'ਚ. ਫਿਰ ਇਹ ਕਹਿੰਦਾ ਨਾਓ ਹਿੰਦੂਤਵਾ ਟਰਾਈਂਗ ਟੂ ਰੀਰਾਈਟ ਦਾ ਹਿਸਟਰੀ ਮੇਕਿੰਗ ਨਿਊ ਹੀਰੋਜ਼ ਫਾਰ ਯੂਥ. ਦਿਸ ਇਜ਼ ਵੈਰੀ ਡੇਂਜਰਸ ਮੂਵ ਬਾਈ ਹਿੰਦੂਤਵਾ. ਦਿਸ ਸ਼ੋਜ਼ ਹਾਊ ਫਾਰ ਹਿੰਦੂਤਵਾ ਮਾਈਂਡਸੈਟ ਵਿਲ ਗੋ. They are poisoning their next generation also by political beliefs, spiritual. Now it gives more meaning of ISPR song. They are already in Pujari's grips who are already in control by RSS. मुझे दुश्मन ये जड़ा ISPR song है मुझे दुश्मन के बच्चों को पढ़ाना है पढ़ाना है जी. ਜਿਹੜਾ ਮੈਸੇਜ ਵੀ ਉਹਨਾਂ ਨੇ ਦਿੱਤਾ ਇਮਰਾਨ ਖਾਨ ਨੇ ਭਾਈ ਗਰੀਬੀ ਔਰ ਦੂਸਰੀਆਂ ਜਿਹੜੀਆਂ ਲੋੜਾਂ ਨੇ ਉਹਨੂੰ ਦੂਰ ਕਰੋ. The society of India is dividing more and more because vast majority of society is watching ਗੋਦੀ media. ਜੋ ਉਹਨਾਂ ਦਾ ਜਾ ਰਿਹਾ society further polarize ਹੋ ਰਹੀ ਹੈ. India should save itself from the Nazi ਹਿੰਦੂਤਵਾ. ਹੁਣ ਨਾਜ਼ੀ ਹਿੰਦੂਤਵਾ ਦੀ ਟਰਮੀਨੋਲੋਜੀ ਹਰ ਕੋਈ ਸਮਝਣ ਲੱਗ ਗਿਆ. This is an illusion created by media campaigns and lobbying. The real fact is Modi is completely failed in providing the governance and financial stability. Figures are worse than ever. ਉਹਨਾਂ ਦਾ ਬੁਰਾ ਹਾਲ ਡਿੱਗ ਰਿਹਾ ਸਾਰਾ ਇਹਨਾਂ ਦਾ ਜਿਹੜਾ ਇਕਨੋਮੀ ਦਾ ਹਾਲ ਹੈ. Modi is a complete failure of India. ਬਿਲਕੁਲ failure ਹੈ. ਕਿ soon Gandhi will be replaced by Godse at the currency note of new India. ਕਿ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਉਹਨਾਂ ਨੇ ਵੈਸੇ ਅਗਲੇ ਸਟੈਪ 'ਚ ਇਹਨਾਂ ਨੇ ਦਲਿਤ ਰਿਜ਼ਰਵੇਸ਼ਨ ਖਤਮ ਕਰਨੀ ਹੈ ਔਰ ਨਕਸਲਾਈਟਸ ਦੇ ਨਾਂ ਥੱਲੇ ਜਿਹੜੇ ਟਰਾਈਬਲ ਸਟਰਗਲ ਕਰ ਰਹੇ ਨੇ ਉਹਦੇ ਬਾਰੇ ਵੀ ਉਹਨਾਂ ਨੇ ਆਲਰੇਡੀ ਅਮਿਤ ਸ਼ਾਹ ਨੇ ਮੀਟਿੰਗ ਸੱਦੀ ਹੈ. ਕੁਛ ਨਾ ਕੁਛ ਉਹਨਾਂ ਏਰੀਆ 'ਚ ਵੀ ਕਿਉਂਕਿ ਉਹਨਾਂ ਦੇ ਜਿਹੜੇ ਫੋਰੈਸਟ ਐਕਟ ਦੇ ਥੱਲੇ ਉਹਨਾਂ ਨੂੰ ਰਿਜ਼ਰਵੇਸ਼ਨਸ ਮਿਲੀਆਂ ਹੋਈਆਂ ਜਿੱਥੇ ਉਹਨੂੰ ਕੋਈ ਬਾਏ ਨਹੀਂ ਕਰ ਸਕਦਾ. ਇਹ ਆਰਟੀਕਲ 370 ਪ੍ਰੈਸੀਡੈਂਟ ਸੈੱਟ ਕੀਤਾ ਤੋੜਨ ਦਾ ਉਹ ਸਾਰੇ ਵੀ ਰਾਈਟ ਜਾਣਗੇ. ਲੇਕਿਨ ਇਹ ਬਿਲਕੁਲ ਠੀਕ ਕਿਹਾ ਤਾਂ ਉਸਮਾਨ ਤਾਲਿਬ ਜੀ ਨੇ ਇੰਡੀਆ ਸ਼ੁੱਡ ਸੇਵ ਇਟਸੈਲਫ. ਜੀ ਬਿਲਕੁਲ ਡਾਕਟਰ ਸਾਹਿਬ ਜਿਹੜੇ ਪਹਿਲਾ ਸੈਗਮੈਂਟ ਸੀ ਸਾਡਾ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਦੀ ਜਿਹੜੀ ਮੀਟਿੰਗ ਹੈ ਉਸ ਬਾਰੇ ਤੇ ਇਮਰਾਨ ਖਾਨ ਸਾਹਿਬ ਦੇ ਆਪਣੇ ਪਾਕਿਸਤਾਨੀ ਆਵਾਮ ਨੂੰ ਐਡਰੈਸ ਬਾਰੇ ਉਹਦੇ ਤੇ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟਸ ਆਇਆ ਉਹ ਮੈਂ ਜ਼ਰੂਰ ਸਾਂਝੇ ਕਰਨੇ ਚਾਹੂੰਗਾ. ਕਾਮਰਾਨ ਇਕਬਾਲ ਜੀ ਲਿਖਦੇ ਨੇ ਇਨਸ਼ਾਅੱਲਾ ਗ੍ਰੇਟ ਇਮਰਾਨ ਖਾਨ ਇਜ਼ ਅ ਗ੍ਰੇਟ ਲੀਡਰ. ਫਿਰ ਅੱਗੇ ਲਿਖਦੇ ਨੇ ਵੈਰੀ ਨਾਈਸ ਪ੍ਰੋਗਰਾਮ ਥੈਂਕ ਯੂ ਥੈਂਕਸ ਅ ਲਾਟ. ਇਹ ਕਾਮਰਾਨ ਇਕਬਾਲ ਜੀ ਦਾ ਕਮੈਂਟ ਹੈ. ਮੁੜ ਕੇ ਭਾਈ ਗੁਰਮੀਤ ਸਿੰਘ ਬੱਬਰ ਲਿਖਦੇ ਆ
ਡਾਕਟਰ ਸਾਹਿਬ 1947 ਤੋਂ ਪਹਿਲਾਂ ਪਾਕਿਸਤਾਨ, ਕਸ਼ਮੀਰ, ਹਰਿਆਣਾ, ਹਿਮਾਚਲ, ਦਿੱਲੀ is a part of the sovereign Punjab Sikh Raj. India exist after 1947. ਪਾਰਟੀਸ਼ਨ ਪੰਜਾਬ ਦੀ ਹੋਈ ਹੈ, ਹਿੰਦੁਸਤਾਨ ਦੀ ਨਹੀਂ। ਇਹ ਇੱਕ ਸਵਾਲ ਦੇ ਤੌਰ ਤੇ ਉਹਨਾਂ ਨੇ ਤੁਹਾਨੂੰ ਕੀਤਾ। ਅੱਗੇ ਲਿਖਦੇ ਆ ਕਸ਼ਮੀਰ stands for itself now a nuclear power stands with it. No one can stop Kashmir to get freedom. Imran Khan needs to stand with Muslims of other states of India too, other than Kashmir. ਨਹੀਂ, ਹੁਣ ਜਦੋਂ ਉਹਨਾਂ ਨੇ ਨਾਜ਼ੀ ਆਈਡੀਓਲੋਜੀ ਦੀ ਗੱਲ ਕੀਤੀ, ਮੁਸਲਮਾਨਾਂ ਦੇ ਨਾਲ ਵਿਤਕਰੇ ਦੀ ਗੱਲ ਕੀਤੀ, ਸੋ ਉਹ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੀ ਗੱਲ ਵੀ ਕਰ ਰਹੇ ਨੇ ਜੀ। ਤੇ ਅੱਗੇ ਭਾਈ ਗੁਰਮੀਤ ਸਿੰਘ ਜੀ ਲਿਖਦੇ ਆ ਕਸ਼ਮੀਰ ਵੱਲ ਭੇਜੀ ਫੌਜ, ਪੰਜਾਬ ਵੱਲ ਭੇਜਤਾ ਪਾਣੀ, ਤਰੀਕੇ ਨਾਲ ਅਲੱਗ ਖਤਮ ਕਰਨ ਦੇ, ਪਰ ਇੱਕ ਹੀ ਇਹ ਕਹਾਣੀ ਨਾ ਪਸੰਦ ਇਹਨਾਂ ਨੂੰ ਕਸ਼ਮੀਰੀ ਤੇ ਨਾ ਚੰਗਾ ਲੱਗਦਾ ਪੰਜਾਬ ਤੇ ਕਸ਼ਮੀਰ, ਪੰਜਾਬ ਸਿਆਂ ਤੇਰੇ ਹੱਸ ਬਸ ਆਜ਼ਾਦੀ ਹੈ, ਕਸ਼ਮੀਰ ਟੂ ਖਾਲਿਸਤਾਨ। ਬਿਲਕੁਲ ਬਿਲਕੁਲ, ਇਹ ਉਹਨਾਂ ਦਾ ਕਮੈਂਟ ਹੈ। ਤੇ ਫਿਰ ਬਾਜ ਸਿੰਘ ਜੀ ਲਿਖਦੇ ਨੇ ਓਪਨ ਵਾਰ ਡਿਕਲੇਅਰਡ ਬਾਈ ਇੰਡੀਆ ਇਨ ਕਸ਼ਮੀਰ ਐਂਡ ਪੰਜਾਬ। ਬਿਲਕੁਲ ਇਹਨਾਂ ਦੀ ਕਮੈਂਟ ਸੀ ਜਿਹੜਾ ਮੈਂ ਪਹਿਲਾਂ ਗੁਰਮੀਤ ਸਿੰਘ ਬੱਬਰ ਦੇ ਨਾਮ ਦੇ ਉੱਤੇ ਪੜ੍ਹ ਦਿੱਤਾ ਕਿ ਕਸ਼ਮੀਰ ਆਪਣੇ ਹੱਕਾਂ ਲਈ ਖੜਦਾ ਹੈ ਤੇ ਨਿਊਕਲੀਅਰ ਪਾਵਰ ਹੈ ਹੁਣ ਉਹਨਾਂ ਦੇ ਨਾਲ ਖੜੀ ਹੈ ਤੇ ਕਸ਼ਮੀਰ ਦੀ ਆਜ਼ਾਦੀ ਨੂੰ ਹੁਣ ਉਹ ਨਹੀਂ ਰੋਕ ਸਕਦੇ ਤੇ ਇਮਰਾਨ ਖਾਨ ਸਾਹਿਬ ਨੂੰ ਬਾਕੀ ਮੁਸਲਮਾਨਾਂ ਦੇ ਨਾਲ ਵੀ ਖੜਨ ਦੀ ਲੋੜ ਹੈ ਤੇ ਕਸ਼ਮੀਰ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਕਿ ਮਨਜੀਤ ਕੌਰ ਬੇਦੀ ਜੀ, ਦਰਸ਼ਨ ਸਿੰਘ ਜੀ, ਇਹ ਜਿਹੜੇ ਸਿੰਘ ਤੇ ਸਿੰਘਣੀਆਂ ਹੈਗੇ ਆ ਸਾਡੇ ਦਰਸ਼ਕ ਨੇ, ਹਰੂਨ ਤਰਾਰ ਜੀ ਸ਼ਲਾਘਾ ਕਰਦੇ ਆ ਤੇ ਫਤਿਹ ਦੀ ਸਾਂਝ ਪਾਉਂਦੇ ਆ। ਤੇ ਜਿਹੜਾ ਦੂਜਾ ਕਮੈਂਟ ਸੀ ਸਾਡਾ ਕਰਤਾਰਪੁਰ ਕੋਰੀਡੋਰ ਦੇ ਇਸ਼ੂ ਦੇ ਉੱਤੇ, ਜਿਹਦੇ ਤੇ ਸੁਬਰਾਮਣੀਅਮ ਸਵਾਮੀ ਦਾ ਕਮੈਂਟ ਡਿਸਕਸ ਕੀਤਾ ਤੇ ਉਧਰ ਪਾਕਿਸਤਾਨੀ ਸਾਈਡ ਤੋਂ ਕਿਵੇਂ ਜਿਹੜਾ ਪਾਕਿਸਤਾਨ ਦਾ ਫਰਮ ਸਟੈਂਡ ਹੈ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੇ ਲਈ, ਉਹਦੇ ਉੱਤੇ ਵੀ ਜਿਹੜੇ ਕੁਝ ਕਮੈਂਟਸ ਹੈਗੇ ਆ ਸਾਡੇ ਦਰਸ਼ਕਾਂ ਦੇ ਆਏ ਆ ਜਿਨ੍ਹਾਂ ਨੇ ਜ਼ਿਆਦਾ ਤਾਦਾਦ ਦੇ ਵਿੱਚ ਐਪਰੀਸ਼ੀਏਟ ਕੀਤਾ। ਗੁਰਮੁਖ ਸਿੰਘ ਹੋਣ, ਜੈਮੀ ਸੈਨਾ ਜੀ ਹੋਣ, ਐਜ਼ਾਜ਼ ਅਹਿਮਦ ਚੌਧਰੀ, ਅਸ਼ਫਾਕ ਸ਼ਾਹ, ਬਹਾਦਰ ਤਰਾਰ, ਦੀਪ ਸਿੰਘ, ਬਾਜਵਾ ਸਿੰਘ, ਬਲਜੀਤ, ਸਾਰਿਆਂ ਨੇ ਫਤਿਹ ਦੀ ਸਾਂਝ ਪਾਈ ਹੈ ਤੇ ਐਪਰੀਸ਼ੀਏਟ ਕੀਤਾ ਜਿਹੜੇ ਤੁਹਾਡੇ ਕਮੈਂਟਸ ਨੇ। ਤੇ ਇਦਾਂ ਹੀ ਨਾਸਿਰ ਅਹਿਮਦ ਰਾਜਾ ਜੀ, ਜਗਜੀਤ ਸ਼ਰਮਾ ਜੀ ਲਿਖਦੇ ਆ ਪਾਕਿਸਤਾਨ ਸੈਂਡਿੰਗ ਡਰੱਗਸ ਟੂ ਪੰਜਾਬ ਟੂ ਮੇਕ ਇਟ ਡਰੱਗਿਸਤਾਨ, ਰਿਕੁਐਸਟ them ਟੂ ਸਟਾਪ ਸੈਂਡਿੰਗ ਡਰੱਗਸ ਟੂ ਪੰਜਾਬ। ਇਹ ਹਿੰਦੂ ਤਵੀਆਂ ਨੇ ਹੁਣ ਇਸ ਕਿਸਮ ਦੀਆਂ ਹੋਰ ਵੀ ਗੱਲਾਂ ਕਰਨੀਆਂ ਨੇ ISI ਦੇ ਖਾਤੇ 'ਚ ਪਾਉਣ ਲਈ। ਵੈਸੇ ਇਸ ਵੇਲੇ ਸਭ ਤੋਂ ਜ਼ਿਆਦਾ ਡਰੱਗਸ ਜਿਹੜੀਆਂ ਪੰਜਾਬ 'ਚ ਇਸਤੇਮਾਲ ਹੋ ਰਹੀਆਂ ਉਹ ਸਿੰਥੈਟਿਕ ਡਰੱਗਸ ਨੇ, ਜਿਹੜੀਆਂ ਇਹਨਾਂ ਦੀਆਂ ਫੈਕਟਰੀਆਂ 'ਚ ਦਿੱਲੀ, ਹਰਿਆਣਾ, ਦੂਜੇ ਤੀਜੇ 'ਚੋਂ ਹੀ ਪੰਜਾਬ 'ਚ ਆ ਰਹੀਆਂ ਜੀ। ਔਰ ਇਹ ਗੱਲ ਈਵਨ ਜਿਹੜੇ ਮਿਸਟਰ ਸ਼ਸ਼ੀ ਕਾਂਤ ਡਾਇਰੈਕਟਰ ਜਨਰਲ ਪ੍ਰਿਜ਼ਨਸ, ਉਹਨਾਂ ਨੇ 60,000 ਕਰੋੜ ਦੀ ਸਿੰਥੈਟਿਕ ਡਰੱਗ ਪੰਜਾਬ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ ਔਰ ਸਭ ਤੋਂ ਵੱਡੀ ਮਾਰਕੀਟ ਵੀ ਪੰਜਾਬ ਹੈ ਜੀ। ਇੱਦਾਂ ਹੀ ਡਾਕਟਰ ਸਾਹਿਬ ਜੋਗਾ ਸਿੰਘ ਜੀ, ਦਰਸ਼ਨ ਸਿੰਘ ਜੀ ਤੇ ਸਤਵੰਤ ਸਿੰਘ ਜੀ, ਉਹਨਾਂ ਨੇ ਵੀ ਫਤਿਹ ਦੀ ਸਾਂਝ ਪਾਈ ਹੈ ਤੇ ਨਾਲ ਜਿਹੜੇ ਤੁਹਾਡੇ ਕਮੈਂਟਸ ਹੈਗੇ ਆ ਉਹਨਾਂ ਨੂੰ ਐਪਰੀਸ਼ੀਏਟ ਕੀਤਾ। ਸੋ ਜਿਹੜੇ ਸੱਜਣ ਸਾਡੇ ਨਾਲ ਜੁੜੇ ਹੋਏ ਆ ਇਸ ਵਕਤ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਤੁਸੀਂ ਐਪਰੀਸ਼ੀਏਟ ਕੀਤਾ ਤੇ ਆਪਣੇ ਜਿਹੜੇ ਸੁਝਾਅ ਨੇ, ਆਪਣੇ ਜਿਹੜੇ ਕਮੈਂਟਸ ਨੇ ਸਾਡੇ ਨਾਲ ਸਾਂਝੇ ਕੀਤੇ ਆ ਤੇ ਇਸੇ ਤਰ੍ਹਾਂ ਹੀ ਕਰਦੇ ਰਹੋ ਅਗਲੇ ਸੈਗਮੈਂਟ ਦੇ ਵਿੱਚ, ਜਿੱਥੇ ਅਸੀਂ ਹੁਣ ਅਗਲਾ ਸੈਗਮੈਂਟ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਦਾ ਹੈਗਾ, ਉਹਦੇ ਵਿੱਚ ਡਿਸਕਸ ਕਰਾਂਗੇ। ਸੋ ਇੱਥੇ ਇਸ ਸੈਗਮੈਂਟ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ।